ब्रेक तो बाद तुहाडा सब दा भरपूर स्वागत है। जिस तरह कि अज दा जो सैकंड वाला इशू सी वो ये सी कि भारत दे नापाक मनसूबियां सदका करतारपुर कोरीडोर की गलबात नूं फिर ब्रेक लगी। इस उपर डॉक्टर साहब ने बहुत ही वधिया अपने विचार दिते कि किस तरह भारत कोई ना कोई बहाना बना रहा है, कोई ना कोई अड़िका जो करतारपुर कोरीडोर नूं खोलण वास्ते कर रहा है। सो इस उपर डॉक्टर साहब ने अपने बहुत ही वधिया विचार दिते हैं। आई होप तुहानूं सारिਆਂ ਨੂੰ पसंद आए होणगे। जो तुहाडे मैसेज ने वो सानूं मिल चुके ने। हुण आपां थर्ड वाला इशू है उस तुहाडे नाल साझा करन जा रहे हां। ਅਸੀਂ ਚਾਹਾਂਗੇ कि तुसीं ਸਾਡੇ ਨਾਲ इस तरह ही जुड़े रहना। थैंक यू सो मच जी। डॉक्टर साहब की कहना चाहोगे? देखो अज 31वां दिन है, कश्मीर उस तरह ही बर्निंग हैल है जी, और इहदे बावजूद कि अंदरूनी जड़ियां खबरां बेशक वो हुण सोशल मीडिया राਹੀਂ भी कुछ बाहर आनियां शुरू हुई हैं जी, ਜਾਂ ਜਿਵੇਂ ਦਾ ਵਾਇਰ ਉਹਨਾਂ ਦੀ ਟੀਮ ਨੇ ਅੱਜ ਵੀ ਕੁਝ ਆਮ ਕਸ਼ਮੀਰੀਆਂ ਦੇ ਨਾਲ ਗੱਲ ਕਰਕੇ ਔਰ ਉਹਨਾਂ ਨੇ ਆਪਣੇ ਓਪਨਿੰਗ 'ਚ ਕਿਹਾ ਵੀ ਲੋਕਾਂ 'ਚ ਇੰਨਾ ਕੁ ਗੁੱਸਾ ਹੈ ਕਿ ਅਸੀਂ ਵੀ ਜਦੋਂ ਗਏ ਔਰ ਸਾਡੇ ਤੇ ਆਲਮੋਸਟ ਭੀੜ ਨੇ ਹਮਲਾ ਹੀ ਕਰ ਦਿੱਤਾ। ਅਸੀਂ ਇੱਕ ਬਜ਼ੁਰਗ ਨੇ ਪਿੱਛੋਂ ਚੀਕਿਆ ਕਿ ਦਾ ਵਾਇਰ ਕਿ ਉਹਨਾਂ ਵਾਲੇ ਨੇ ਸੱਚੇ ਨੇ, ਲੋਕ ਇਹਨਾਂ ਨੂੰ ਦੇਖਣਾ ਹੀ ਨਹੀਂ ਚਾਹੁੰਦੇ। ਉਹ ਕਹਿੰਦੇ ਨੇ ਜੋ ਤੁਸੀਂ ਸਾਰਾ ਦਿਨ ਸਵੇਰ ਤੋਂ ਸ਼ਾਮ ਤੱਕ ਝੂਠ ਦਿਖਾ ਰਹੇ ਹੋ ਔਰ ਤੁਸੀਂ ਸਾਡੀ ਜਿਹੜੀ ਇਹ ਤਕਲੀਫ ਹੈ ਇਸ ਨੂੰ ਤੁਸੀਂ ਨੋਰਮਲਸੀ ਦੱਸ ਰਹੇ ਹੋ ਕਿ ਜ਼ਿੰਦਗੀ ਆਮ ਵਾਂਗ ਹੈ। ਸੋ ਕਸ਼ਮੀਰ 'ਚ ਉਵੇਂ ਹੀ ਗੁੱਸਾ ਹੈ। ਬੇਸ਼ੱਕ ਕਹਿਣ ਨੂੰ ਇਹਨਾਂ ਦੀਆਂ ਜੋ ਤੁਸੀਂ ਖਬਰਾਂ ਦੇਖਦੇ ਹੋ ਤੇ ਜਿਹੜਾ ਇਹਨਾਂ ਦਾ ਅਮਰੀਕਾ ਦੇ ਵਿੱਚ ਬਿਠਾਇਆ ਹੋਇਆ सफीर है, एम्बेसडर है, वो कह रहा है 91% ऑफ कश्मीर ओपन फॉर ट्रैफिक से जा कौन रहा है, सब कुछ बंद है, लोग तो घरों निकल नहीं रहे ने और स्कूल खोलने का ड्रामा होंदा है। स्कूल जिहड़े ने उवें ही बिना स्टूडेंट्स और बिना टीचर्स तो ने। और ये इन्हां दा जिहड़ा US एम्बेसडर है, नोटिंग दैट ए सेक्शन ऑफ मीडिया स्पेशली इन US हैज peddled half truths and incorrect information about the situation in Jammu and Kashmir. India's ambassador to US Harshvardhan Shringla has said 91% of the valley has been open to normal traffic and people are freely talking to their relatives. हालांकि इवन लैंडलाइनस भी नहीं रिस्टोर कीतियां हुई। उस तरह ही मोबाइल सर्विस बंद है, ਜਿਹੜਾ ਲੋਕਾਂ ਦੀ ਆਪਸੀ ਕਮਿਊਨੀਕੇਸ਼ਨ ਜਿਹੜੇ ਨੇ ਉਹਨਾਂ ਦੇ ਵਿੱਚ ਉਹਨਾਂ ਦੇ ਉਹ ਗਾਰਡ ਖੜੇ ਨੇ, ਉਹ ਲੋਕਾਂ ਨੂੰ ਪਤਾ ਹੀ ਨਹੀਂ ਹੈ ਵੀ ਅੰਦਰ ਕੀ ਚੱਲ ਰਿਹਾ ਹੈ। ਉਹਨੇ ਕਿਹਾ ਇਟ ਇਜ਼ ਓਨਲੀ 9% ਆਫ ਕਸ਼ਮੀਰ ਵੈਲੀ ਦੈਟ ਹੈਜ਼ ਸਰਟਨ ਰੈਸਟ੍ਰਿਕਸ਼ਨ, ਥੋੜੀਆਂ ਬਹੁਤ ਟ੍ਰੈਫਿਕ ਦੀਆਂ ਨੇ। ਐਟ ਦਾ ਸੇਮ ਟਾਈਮ ਅਸੀਂ 26,000 ਲਾਈਨਾਂ ਖੋਲ ਦਿੱਤੀਆਂ, ਕੋਈ ਕਮਿਊਨੀਕੇਸ਼ਨ ਗੈਪ ਨਹੀਂ ਹੈ। ਔਰ ਇਹ ਸਾਰੇ ਦੇ ਵਿੱਚ ਜਿਹੜਾ ਆਰਟੀਕਲ 370 ਜਾਣ ਤੋਂ ਬਾਅਦ ਲੋਕ ਬਹੁਤ ਖੁਸ਼ ਨੇ। ਔਰ ਅਸੀਂ ਤਾਂ ਸਟੇਟ ਐਡਮਿਨਿਸਟ੍ਰੇਸ਼ਨ ਨੂੰ ਰੀਆਰਗੇਨਾਈਜ਼ ਕਰਨਾ ਚਾਹੁੰਦੇ ਸੀ ਕਿ ਇਹ 12ਵੀਂ ਵਾਰ ਹੈ ਜਿਹੜਾ ਕਿ ਭਾਰਤੀ ਗਵਰਨਮੈਂਟ ਨੇ ਐਡਮਿਨਿਸਟ੍ਰੇਟਿਵ ਰੀਆਰਗੇਨਾਈਜੇਸ਼ਨ ਕੀਤੀ ਹੈ। ਸੋ ਇਟ ਵਾਸ ਨੈਸੈਸਰੀ ਗਿਵਨ ਦਾ ਸਰਕਮਸਟੈਂਸਿਸ। ਸੋ ਉਹਨੇ 370 ਨੂੰ ਵੀ ਕਿਹਾ ਜੀ ਇਹ ਟੈਂਪਰੇਰੀ ਸੀ ਔਰ ਇਹ ਜਿਹੜਾ ਉਹਦੇ 'ਚ ਔਰਤਾਂ ਨਾਲ ਉੱਥੇ ਡਿਸਕ੍ਰਿਮੀਨੇਸ਼ਨ ਹੁੰਦੀ ਸੀ ਔਰ ਅਸੀਂ ਹੁਣ ਇਸ ਸਾਰੇ ਦੇ ਨਾਲ ਪੰਚਾਇਤ ਇਲੈਕਸ਼ਨਾਂ ਕਰਵਾਈਆਂ ਔਰ ਇਸ ਸਾਰੇ ਦੇ ਨਾਲ ਜਿਹੜਾ ਇਨ ਦਾ ਲਾਸਟ 15 years ਅਲੋਨ the center allocated $42 billion for the development but very little has reached the grassroots. ਹੁਣ ਅਸੀਂ ਉਹ ਸਾਰਾ ਕਰਾਂਗੇ। ਇਹ ਇਹਨਾਂ ਦਾ ਐਮਬੈਸਡਰ ਇੱਥੇ ਝੂਠ ਬੋਲ ਰਿਹਾ ਕਿ ਜੀ 91% ਔਰ ਇਹਨਾਂ ਦਾ ਉਹ ਝੂਠ ਦਾ ਜਿਹੜਾ ਵਣਜਾਰਾ ਹੀ ਨਹੀਂ, ਜਿਹੜਾ ਕਾਤਲ ਕੋਲਡ ਬਲੱਡਡ ਮਰਡਰ ਜਿਨ੍ਹਾਂ ਨੂੰ ਮੈਂ ਇਹ ਮੋਦੀ ਅਮਿਤ ਸ਼ਾਹ ਸੀਰੀਅਲ ਕਿਲਰਸ ਗੁਜਰਾਤ ਦੇ ਵਿੱਚ ਵੀ ਚੀਫ ਮਿਨਿਸਟਰ, ਹੋਮ ਮਿਨਿਸਟਰ, ਹੁਣ ਪ੍ਰਾਈਮ ਮਿਨਿਸਟਰ, ਹੋਮ ਮਿਨਿਸਟਰ, ਉਹ ਜਿਹੜਾ ਉੱਥੇ ਬੈਠੇ ਜਾ ਕੇ रूस ਦੇ ਵਿੱਚ ਪੁਤਿਨ ਦੇ ਨਾਲ ਔਰ ਉੱਥੇ ਜਾ ਕੇ ਉਹ ਕਹਿ ਰਿਹਾ ਮੋਦੀ ਐਕਸਪਲੇਨਸ ਰੈਸ਼ਨਲ ਬਿਹਾਈਂਡ ਜੰਮੂ ਐਂਡ ਕਸ਼ਮੀਰ ਡਿਸੀਜਨ ਟੂ ਪੁਤਿਨ। ਉਹਨੂੰ ਦੱਸ ਰਿਹਾ ਜੀ ਅਸੀਂ ਕਿ ਥੈਂਕਸ ਹਿਮ ਫॉर ਸਪੋਰਟ ਕਿ ਜੀ ਤੁਸੀਂ ਬਹੁਤ ਸਾਡੀ ਸਪੋਰਟ ਕੀਤੀ ਹੈ, ਹਮਾਇਤ ਕੀਤੀ ਹੈ। ਔਰ ਆਪੇ ਹੀ ਉਹਨਾਂ ਦੀ ਫੋਰਨ ਮਿਨਿਸਟਰੀ ਜਦੋਂ ਜੀ ਸਾਨੂੰ ਰੂਸ ਨੇ ਬਿਲਕੁਲ ਹਮਾਇਤ ਦਿੱਤੀ ਹੈ ਤੇ ਨਾਲ ਦੀ ਨਾਲ ਆ ਰਿਹਾ ਜੀ ਅਸੀਂ ਹੁਣ ਇੰਨੇ $1 ਬਿਲੀਅਨ ਦੀ ਸਾਡੀ ਟ੍ਰੇਡ 2025 ਤੱਕ ਪਹੁੰਚ ਜਾਏਗੀ। ਸੋ ਇਸ ਦੇ ਨਾਲ ਨਾਲ ਮੈਂ ਸਮਝਦਾ ਹਾਂ ਕਿ ਵੀ ਜਿਸ ਕਿਸਮ ਦਾ ਬਾਹਰਲੇ ਮੁਲਕਾਂ ਦੇ ਵਿੱਚ ਕਸ਼ਮੀਰੀਆਂ ਦਾ ਪੂਰਾ ਜ਼ੋਰਦਾਰ ਪ੍ਰੋਟੈਸਟ ਲਾਈਨ ਚੱਲ ਰਹੀ ਹੈ। ਲੰਡਨ ਦੇ ਵਿੱਚ ਬਹੁਤ ਜ਼ੋਰਦਾਰ ਪ੍ਰੋਟੈਸਟ ਹੋਇਆ ਔਰ ਉਹਦੇ 'ਚ ਭਾਵੇਂ ਥੋੜਾ ਬਹੁਤ ਇਹਨਾਂ ਨੇ ਕਹਾਣੀ ਬਣਾਈ ਲੱਗਦੀ ਹੈ ਇੰਡੀਅਨ ਕੌਂਸੂਲੇਟ ਨੇ ਜੀ, ਉਹਨਾਂ ਨੇ ਜਿਹੜਾ ਉਹ ਵੱਟੇ ਮਾਰੇ ਨਹੀਂ, ਉਹ ਆਂਡੇ ਔਰ ਟਮਾਟਰ ਜਿਹੜੇ ਕਿ ਉਹ ਡਿਜ਼ਰਵ ਕਰਦੇ ਨੇ, ਸੜੇ ਟਮਾਟਰ, ਸੜੇ ਆਂਡੇ। ਲੇਕਿਨ ਉਹਨਾਂ ਨੇ ਪੱਥਰ ਕਹਿ ਕੇ 2 ਕਸ਼ਮੀਰੀ ਨੌਜਵਾਨ ਗ੍ਰਿਫਤਾਰ ਵੀ ਕਰਵਾਏ ਨੇ। ਲੇਕਿਨ ਹੁਣ ਅਗੇਨ ਟਿਊਜ਼ਡੇ ਜਿਹੜਾ ਬਹੁਤ ਵੱਡਾ ਜਿਹੜਾ ਉਹ ਪ੍ਰੋਟੈਸਟ ਹੋਣ ਜਾ ਰਿਹਾ, ਉਹਦੇ ਨਾਲ ਨਾਲ ਜਿਹੜਾ ਇਹਦੀ ਤੇ ਦਾ ਕਿਊਬ ਦੀ ਸਟੋਰੀ ਹੈ ਕਸ਼ਮੀਰ ਦਾ ਮਿਸ ਇਨਫੋਰਮੇਸ਼ਨ ਸਪਰੈਡਿੰਗ ਆਨਲਾਈਨ ਕਿ ਕਿਵੇਂ
ਇੰਡੀਅਨ ਮੀਡੀਆ ਔਰ ਦੂਸਰਾ ਜਿਹੜਾ ਔਰ ਆਨਲਾਈਨ ਨੇ ਉਹ ਮਿਸ ਇਨਫੋਰਮੇਸ਼ਨ ਦੇ ਰਹੇ ਨੇ। ਤੇ ਜੇ ਅਸੀਂ ਸਟੋਰੀਜ਼ ਹੀ ਇਹਨਾਂ ਦੇ ਦੇਖਣੀਆਂ ਹੁਣ, teenager dies in Kashmir amid protests after autonomy was revoked, ਕਿ ਜਿਹੜੇ ਪ੍ਰੋਟੈਸਟ ਦੇ ਵਿੱਚ ਨੌਜਵਾਨ ਜ਼ਖਮੀ ਸੀ ਉਸ ਦੀ ਮੌਤ ਹੋਈ ਔਰ ਉਹਨਾਂ ਨੇ ਸ੍ਰੀਨਗਰ ਚ ਵਾਪਸ ਜਿਹੜੀਆਂ ਥੋੜੀਆਂ ਬਹੁਤ ਰੈਸਟ੍ਰਿਕਸ਼ਨਸ ਕੁਝ ਏਰੀਆਜ਼ ਖੋਲੀਆਂ ਸੀ ਉਹ ਵਾਪਸ ਲਾ ਦਿੱਤੀਆਂ। ਅਮਿਤ ਸ਼ਾਹ ਗੇਵ ਟਾਈਮ ਫਰੇਮ ਫॉर ਫੋਨ ਸਰਵਿਸ ਰੈਸਟੋਰੇਸ਼ਨ ਇਨ ਜੰਮੂ ਐਂਡ, ਉਹ ਕਹਿ ਰਿਹਾ 91% ਟ੍ਰੈਫਿਕ ਨਾਰਮਲ ਸਭ ਖੋਲ ਦਿੱਤਾ, ਤੇ ਅਮਿਤ ਸ਼ਾਹ ਕਹਿ ਰਿਹਾ ਜੀ ਮੈਂ ਤੁਹਾਨੂੰ ਜਿਹੜਾ ਦੱਸਦਾ ਕਿ ਵੀ ਅਸੀਂ ਕਦੋਂ ਖੋਲਣਾ। ਔਰ ਇਸ ਦੇ ਨਾਲ ਨਾਲ ਮੈਂ ਸਮਝਦਾ ਹਾਂ ਵੀ ਕਿਉਂਕਿ ਕਸ਼ਮੀਰ ਦਾ ਮੁੱਦਾ ਇਸ ਵੇਲੇ ਪਾਕਿਸਤਾਨ 'ਚ ਪ੍ਰਾਈਮ ਮਿਨਿਸਟਰ ਤੋਂ ਲੈ ਕੇ ਪਾਣ ਵਾਲੇ ਤੱਕ, ਕਾਮਨ ਮੈਨ ਤੱਕ ਯਕਜ਼ਦੀ ਹੈ। ਔਰ ਅੱਜ ਹੀ ਜਦੋਂ ਕਿ ਉਹਨਾਂ ਦੇ ਆਰਮੀ ਦੇ ਸਪੋਕਸਪਰਸਨ ਜਿਹੜੇ ਨੇ ਮੇਜਰ ਜਨਰਲ ਆਸਿਫ ਗਫੂਰ, ਉਹਨਾਂ ਨੇ ਪ੍ਰੈਸ ਬਰੀਫਿੰਗ ਕੀਤੀ ਔਰ ਉਹਦੇ 'ਚ ਉਹਨਾਂ ਨੇ ਬੜਾ ਕਲੀਅਰਲੀ ਕਿਹਾ ਔਰ ਇਹ ਮੈਸੇਜ ਦਿੱਤਾ ਹੈ, ਕਿਉਂਕਿ ਰਾਜਨਾਥ ਸਿੰਘ ਨੇ ਆਪਣਾ ਨਿਊਕਲੀਅਰ ਮਸਲ ਫਲੈਕਸ ਕੀਤਾ ਸੀ, ਉਹਨਾਂ ਦੇ ਡਿਫੈਂਸ ਮਿਨਿਸਟਰ ਨੇ ਕਿ ਜੀ ਅਸੀਂ ਜਿਹੜਾ ਹੈ ਨਿਊਕਲੀਅਰ ਨੋ ਫਸਟ ਯੂਜ਼ ਪਾਲਿਸੀ ਜਿਹੜਾ ਵਾਜਪਾਈ ਨੇ ਕਿਹਾ ਸੀ ਅਸੀਂ ਰੀਕਨਸੀਡਰ ਕਰਾਂਗੇ, ਪਰ ਮੇਜਰ ਜਨਰਲ ਆਸਿਫ ਗਫੂਰ ਨੇ ਕਲੀਅਰ ਵੀ ਡੋਂਟ ਹੈਵ ਐਨੀ ਨੋ ਫਸਟ ਯੂਜ਼ ਪਾਲਿਸੀ ਪਾਕਿਸਤਾਨ ਮਿਲਟਰੀ ਔਨ, ਉਹਨਾਂ ਨੇ ਕਿਹਾ ਜੀ ਸਾਡੀ ਕੋਈ ਐਸੀ ਪਾਲਿਸੀ ਨਹੀਂ ਹੈ ਕਿ ਨੋ ਫਸਟ ਯੂਜ਼, ਜਿਹੜਾ ਕਿ ਉਹਨਾਂ ਦਾ ਸਿੱਧਾ ਇਹ ਚੈਲੰਜ ਹੈ ਕਿ ਭਾਈ ਜੇ ਹੁਣ ਤੁਸੀਂ ਫਾਈਨਲ ਕਿਸੇ ਇਸ ਕਿਸਮ ਦੀ ਸ਼ਰਾਰਤ ਤੇ ਆਏ ਤੇ ਫਿਰ ਅਸੀਂ ਵੀ ਉਹਦੇ ਲਈ ਤਿਆਰ ਬੈਠੇ, ਅਸੀਂ ਡੀਕਾਂਗੇ ਨਹੀਂ। ਔਰ ਜਿਹੜੀ ਅਸੀਂ ਟਾਈਟਲ ਵੀ ਦਿੱਤਾ ਹੈ ਇਸ ਸੈਗਮੈਂਟ ਦਾ, ਹੁਣ ਤੱਕ ਅਸੀਂ ਦੇਖ ਰਹੇ ਹਾਂ ਚਾਈਨਾ ਫੈਕਟਰ। ਹਾਲਾਂਕਿ ਚਾਈਨਾ ਦੇ ਫੌਜੀ ਚੀਫ ਉਹਨਾਂ ਦਾ ਸਾਰਾ ਅਮਲਾ ਫੈਲਾ ਉਹ ਪਾਕਿਸਤਾਨ ਆ ਕੇ ਗਏ ਔਰ ਉਹਦੇ ਤੇ ਇੱਕ ਮਿਸਟਰ ਸਾਨੀ ਦਾ ਡੀਟੇਲਡ ਆਰਟੀਕਲ ਸੀ ਕਿ ਕਿਵੇਂ ਚਾਈਨਾ ਜਿਹੜਾ ਹੈ ਉਹਨੇ ਪਾਕਿਸਤਾਨ ਨੂੰ ਹੁਣ ਇਹ ਫਾਈਨਲ ਵਾਰ ਗੇਮ ਦੇ ਤੌਰ ਦੇ ਉੱਤੇ ਕਿ ਭਾਈ ਜੇ ਇਹ ਕੋਈ ਇੰਡੀਆ ਇਸ ਕਿਸਮ ਦੀ ਸ਼ਰਾਰਤ ਕਰਦਾ ਤੇ ਚਾਈਨਾ ਕਿਵੇਂ ਮਿਲੀਟੈਰੀਲੀ ਵੀ ਐਗਰੈਸਿਵਲੀ ਜਿਹੜਾ ਭਾਰਤ ਦਾ ਮੂੰਹ ਭੰਨੇਗਾ ਔਰ ਉਹ ਜੁਆਇੰਟ ਸਟ੍ਰੈਟਜੀ ਜਿਹੜੀ ਉਹਨਾਂ ਨੇ ਬਿਲਡ ਕੀਤੀ ਹੈ। ਔਰ ਮੈਂ ਸਮਝਦਾ ਵੀ ਚਾਈਨੀਜ਼ ਬਹੁਤ ਵਾਰੀ ਬਿਆਨਬਾਜ਼ੀਆਂ ਨਹੀਂ ਕਰਦੇ, ਉਹਨਾਂ ਦੇ ਕੰਮ ਤੋਂ ਤੁਸੀਂ ਅੰਦਾਜ਼ਾ ਲਾਉਂਦੇ ਹੋ ਕਿ ਵੀ ਉਹ ਕੀ ਕਰਦੇ ਨੇ, ਉਹ ਆਪਣੇ ਐਕਸ਼ਨ ਦੇ ਨਾਲ ਬੋਲਦੇ ਨੇ, ਬੋਲਦੇ ਨਾਲ ਨਹੀਂ ਬੋਲਦੇ। ਔਰ ਅੱਜ ਜਿਹੜਾ ਅਰੁਣਾਚਲ ਤੋਂ ਮੈਂਬਰ ਪਾਰਲੀਮੈਂਟ ਹੈ ਬੀਜੇਪੀ ਦਾ, ਔਰ ਅਰੁਣਾਚਲ ਉਹ ਸੂਬਾ ਜਿਹਨੂੰ ਚਾਈਨਾ ਸਾਊਥ ਤਿੱਬਤ ਦੇ ਥੱਲੇ ਆਪਣਾ ਹਿੱਸਾ ਕਹਿੰਦਾ, ਜਿਹਨੂੰ ਕਦੇ ਵੀ ਚਾਈਨਾ ਨੇ ਇੰਡੀਆ ਦਾ ਹਿੱਸਾ ਨਹੀਂ ਮੰਨਿਆ। ਔਰ ਉਹ ਹੁਣ ਐਮਪੀਏ ਕਹਿ ਰਿਹਾ ਅਰੁਣਾਚਲ ਮੈਂਬਰ ਪਾਰਲੀਮੈਂਟ ਅਲੈਜਿਸ ਚਾਈਨੀਜ਼ ਇਨਕਰਸ਼ਨ ਇੰਡੀਅਨ ਆਰਮੀ ਡਿਸਪਿਊਟਸ ਕਲੇਮ। ਹੁਣ ਇਹ ਉਹਨੇ ਕਿਹਾ, ਉਹਨਾਂ ਦੇ ਐਮਪੀ ਨੇ ਕਿਹਾ ਕਿ ਜੀ ਪਿਛਲੇ ਮਹੀਨੇ, ਹੁਣ ਪਿਛਲੇ ਮਹੀਨੇ ਦਾ ਮਤਲਬ ਹੈ ਅਗਸਤ, 5 ਅਗਸਤ ਨੂੰ ਇਹਨਾਂ ਨੇ ਕਸ਼ਮੀਰ ਦੇ ਵਿੱਚ 3 ਨੂੰ ਉਹਨਾਂ ਨੇ ਉਹਨੂੰ ਸੀਜ ਕਰ ਦਿੱਤਾ ਹੈ ਘੇਰਾਬੰਦੀ ਔਰ 5 ਨੂੰ ਐਬਰੋਗੇਟ ਕਰ ਦਿੱਤਾ ਹੈ। ਸੋ ਉਹ ਉਹਨਾਂ ਦਾ ਐਮਪੀ ਕਹਿ ਰਿਹਾ, ਅਰੁਣਾਚਲ ਪ੍ਰਦੇਸ਼ ਐਮਪੀ ਕਲੇਮਡ ਔਨ ਵੈਨਸਡੇ ਚਾਈਨੀਜ਼ ਟਰੂਪਸ ਇੰਟਰੂਡਡ ਇਨਟੂ ਇੰਡੀਆ and built a bridge in the border state, an assertion the Indian army appeared to reject, citing different claims by the two nations over areas along the line of control. Tapir Gao, the Lok Sabha member from Arunachal Pradesh, claimed Chinese troops made an incursion into Indian territory last month and built a bridge over Kimru Nala in Chalagam circle. Some local youths noticed the bridge on Tuesday, he told journalists. ਹੁਣ ਇਹ ਬਿਨਾਂ ਕਨਫਰਮੇਸ਼ਨ ਨਹੀਂ ਐਮਪੀ ਕਹਿ ਸਕਦਾ, ਇਹ ਸੀਰੀਅਸ ਚਾਹ ਨੇ ਕਿਹਾ ਜੀ ਅਸੀਂ ਪਿਛਲੇ ਮਹੀਨੇ ਚਾਈਨਾ ਨੇ ਜਿਹੜਾ ਨਾਲਾ ਸਾਡੀ ਹਦੂਦ ਚ ਪੈਂਦਾ ਉਹਦੇ ਤੇ ਪੁਲ ਬਣਾ ਕੇ ਚੀਨੀਆਂ ਨੇ ਕਬਜ਼ਾ ਕਰ ਲਿਆ ਔਰ ਇੰਡੀਅਨ ਆਰਮੀ ਕਹਿ ਰਹੀ ਹੈ ਨਹੀਂ ਇਹ ਲਾਈਨ ਆਫ ਐਕਚੁਅਲ ਕੰਟਰੋਲ ਇੱਧਰ ਜਾਂਦੀ ਹੈ ਉੱਧਰ ਜਾਂਦੀ ਹੈ, ਉੱਥੇ ਵੈਜੀਟੇਸ਼ਨ ਹੈ, ਉੱਥੇ ਕੋਈ ਮਾਰਕਟ ਨਹੀਂ ਹੈ, ਉਹ ਪੱਕੇ ਨਹੀਂ ਬਹਿਣਗੇ। ਉਹਨਾਂ ਨੇ ਕਿਹਾ that terrain, the communique said, was thickly vegetated and all movement happened on foot along nalas and streams and during monsoon temporary bridges were constructed। ਔਰ ਇਹ ਉਹਨੂੰ ਕਵਰ ਅਪ ਕਰ ਰਹੇ ਨੇ, ਪਰ ਇਸ ਸਾਰੇ ਦਾ ਲੁਬੇ ਲੁਬਾਬ ਇਹ ਹੈ ਕਿ ਚਾਈਨਾ ਨੇ ਔਰ ਉਹਦੇ 'ਚ ਉਹਨੇ ਕਿਹਾ ਕਿ ਐਜ਼ ਏ ਰਿਪਰੈਜ਼ੈਂਟੇਟਿਵ ਦਾ ਸਟੇਟ I have requested the Center for Development of Infrastructure along the Sino-India border in Arunachal Pradesh like construction of road। ਔਰ ਉਹਦੇ 'ਚ ਇਹ ਸਾਰੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇੱਥੇ ਚੱਲ ਰਿਹਾ ਹੈ ਚਾਈਨੀਜ਼ ਨੇ ਨਾ ਸਿਰਫ ਉਸ ਨਾਲੇ ਤੇ ਕਬਜ਼ਾ ਕੀਤਾ, ਉਹਨਾਂ ਨੇ ਪੁਲ ਬਣਾਇਆ ਔਰ ਪਿਛਲੇ ਮਹੀਨੇ ਬਸੋ ਜ਼ਾਹਰ ਹੈ ਵੀ ਇਹਨਾਂ ਨੂੰ ਹੁਣ ਨਜ਼ਰ ਆਇਆ, ਲੇਕਿਨ ਚਾਈਨਾ ਨੇ ਇਹ ਆਪਣਾ ਰਿਐਕਸ਼ਨ ਵੀ ਦੇ ਦਿੱਤਾ ਹੈ। ਔਰ ਜਿਵੇਂ ਚਾਈਨਾ ਦੀ ਜਿਹੜੀ
ਲਿਬਰੇਸ਼ਨ ਆਰਮੀ ਦਾ ਸਾਰਾ ਅਮਲਾ ਫੈਲਾ ਪਾਕਿਸਤਾਨ 'ਚ ਜਾ ਕੇ ਉਹਨਾਂ ਨੇ ਜਿਵੇਂ ਉਹ ਸਾਰੇ 1-to-1 ਮੀਟਿੰਗਸ ਕੀਤੀਆਂ ਨੇ ਔਰ ਪਾਕਿਸਤਾਨ ਦੀ ਡਿਪਲੋਮੇਸੀ ਵੀ ਕਾਰਗਰ ਹੋ ਰਹੀ ਹੈ। ਸਾਊਦੀ ਅਰੇਬੀਆ ਔਰ UAE ਜਿਹੜੇ ਭਾਰਤ ਦੇ ਘਨੇੜੇ ਚੜੇ ਹੋਏ ਸੀ ਉਹ ਵੀ ਕੁਝ ਆਚ ਬਹਿ ਕੇ ਪਾਕਿਸਤਾਨ ਆਏ ਨੇ। ਹੁਣ ਪਤਾ ਨਹੀਂ ਕੀ ਕਹਿਣ ਆਏ ਹੈ, ਇਹ ਕਹਿਣ ਆਏ ਨੇ ਕਿ ਜੀ ਉਹ ਸਾਡਾ ਅਸੀਂ ਆਪਣੀ ਇਨਵੈਸਟਮੈਂਟ ਸਿਕਿਉਰ ਕਰਨ ਲਈ ਕੀਤੀ, ਤੁਹਾਡੇ ਨਾਲ ਹੀ ਹੈ, ਜਾਂ ਪਤਾ ਨਹੀਂ ਉਹਨਾਂ ਦਾ ਮੈਸੇਜ ਲੈ ਕੇ ਆਏ ਨੇ ਕਿ ਜਰਾ ਠੰਡੇ ਰਹੋ ਸਾਡੇ ਪੈਸੇ ਡੁੱਬ ਜਾਣੇ। ਸੋ ਪਤਾ ਨਹੀਂ ਕੀ ਹੈ, ਲੇਕਿਨ ਮੈਂ ਸਮਝਦਾ ਹਾਂ ਵੀ ਚਾਈਨਾ ਨੇ ਆਪਣਾ ਜੇ ਉਹਨਾਂ ਦਾ MP ਕਹਿ ਰਿਹਾ ਤੇ ਫਿਰ ਬਿਲਕੁਲ ਠੀਕ ਹੈ। ਫੌਜ ਜਿਹੜੀ ਹੈ ਕਿਉਂਕਿ ਚਾਈਨਾ ਦੇ ਸਾਹਮਣੇ ਤਾਂ ਉਹ ਅੱਖ ਚੁੱਕਣ ਤੋਂ ਹੀ ਘਬਰਾਉਂਦੇ ਨੇ, ਉਹ ਨਹੀਂ ਚਾਹੁੰਦੇ ਕਿ ਬਈ ਮੁੜ ਕੇ 1962 ਵਾਲੀਆਂ ਜੁੱਤੀਆਂ ਪਹਿਣ ਜਿਹੜੀਆਂ ਕਿ ਇਹਨਾਂ ਨੂੰ ਪਹਿਣਗੀਆਂ। ਹੁਣ ਇਹ ਲੱਗਦਾ ਹੈ ਵੀ ਇਹਨਾਂ ਨੂੰ ਜਿਹੜੀਆਂ ਨੇ ਉਹ ਪੁਰਾਣੀਆਂ ਜੁੱਤੀਆਂ ਵਾਲੀ ਜਿਹੜੀ ਹੈ ਉਹ ਇਹਨਾਂ ਨੂੰ ਯਾਦ ਸਤਾ ਰਹੀ ਹੈ ਤੇ ਨਵੀਆਂ ਖਾਣ ਨੂੰ ਇਹਨਾਂ ਦਾ ਦਿਲ ਕਰਦਾ। ਜੀ ਡਾਕਟਰ ਸਾਹਿਬ ਹੁਣ ਆਪਾਂ ਆਪਣੇ ਦਰਸ਼ਕਾਂ ਦੇ ਜੋ ਮੈਸੇਜ ਨੇ ਉਹ ਸ਼ੇਅਰ ਕਰਦੇ ਹਾਂ। ਸੋ ਨਵੀਦ ਅਹਿਮਦ ਨਵੀਦ ਜੀ ਤੁਹਾਨੂੰ ਪਿਆਰ ਭੇਜਦੇ ਨੇ। ਬਨਾਰਸ ਖਾਨ ਕਹਿੰਦੇ ਨੇ ਕਿ ਗ੍ਰੇਟ ਤੂੰ ਫੇਲ ਹੁਸ਼ਿਆਰਪੁਰੀ ਸਾਂ ਲਿਖਦੇ ਨੇ ਗ੍ਰੇਟ ਡਾਕਟਰ ਸਾਹਿਬ। ਐਂਡ ਅਮਰਜੀਤ ਸੰਧੂ ਲਿਖਦੇ ਨੇ ਫਤਿਹ। ਐਂਡ ਹਰਮੇਲ ਸਿੰਘ ਗੁਰਜੀ ਕਹਿੰਦੇ ਨੇ। ਐਂਡ ਕੁਲਦੀਪ ਸਿੰਘ ਕਹਿੰਦੇ ਨੇ ਵੈਰੀ ਸੈਡ ਨਿਊਜ਼ ਫਰੋਮ ਬਟਾਲਾ। ਸੋ ਅਮਰਜੀਤ ਸੰਧੂ ਫਿਰ ਸਾਨੂੰ ਵਿਸ਼ੇਸ ਭੇਜਦੇ ਨੇ। ਗੁਲਾਮ ਸਦੀਕੀ ਸੋ ਸੈਡ ਕਹਿੰਦੇ ਨੇ ਜਿਹੜੀ ਆਪਾਂ ਖਬਰ ਡਿਸਕਸ ਕੀਤੀ ਸੀ ਸਟਾਰਟਿੰਗ ਦੇ ਵਿੱਚ। ਸੋ ਫਿਰ ਹਲੋ ਬੁਲਾਉਂਦੇ ਨੇ। ਔਰ ਅੱਗੇ ਹੈਗਾ ਮੈਸੇਜ ਮਲਕੀਤ ਸਿੰਘ ਜੀ ਦਾ, ਉਹ ਕਹਿੰਦੇ ਨੇ ਕਿ 2020 ਖਾਲਸਾ ਜ਼ਿੰਦਾਬਾਦ। ਔਰ ਜ਼ਾਫਰ ਮਹਿਮੂਦ ਸ਼ੋਵਰਦੀ ਸਾਨੂੰ ਲਿਖਦੇ ਨੇ ਬ੍ਰੇਵਲੀ ਪ੍ਰੋਟੈਸਟਡ। ਹਾਂਜੀ ਸੋਨਵਰਦੀ ਲਿਖਦੇ ਨੇ। So bravely protested, shame on remarks made by member LP. So Baal Singh ਸਾਨੂੰ ਲਿਖਦੇ nothing to say much but Singh is king. Sikhs are going to represent human rights in whole world officially. And ਦਰਸ਼ਨ ਸਿੰਘ ਲਿਖਦੇ ਨੇ ਫਤਿਹ ਬੁਲਾਉਂਦੇ ਨੇ। ਕੁਲਦੀਪ ਸਿੰਘ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਜੀਤਾ ਸੁੰਦਰ ਜੀ ਹਮੇਸ਼ਾ ਤਰ੍ਹਾਂ ਸਾਨੂੰ ਲਿਖਦੇ ਨੇ ਖਾਲਸਾ ਜ਼ਿੰਦਾਬਾਦ TV 84 ਰੈਫਰੈਂਡਮ 2020। ਐਂਡ ਦੂਸਰੇ ਸੈਗਮੈਂਟ ਤੇ ਵੀ ਮੈਸੇਜ ਨੇ ਉਹ ਵੀ ਅਸੀਂ ਆਪਣੇ ਦਰਸ਼ਕਾਂ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਕਾਮਰਾਨ ਚੌਧਰੀ ਸਾਨੂੰ ਲਿਖਦੇ ਨੇ ਫਰੋਮ ਪਾਕਿਸਤਾਨ ਡਾਕਟਰ ਅਮਰਜੀਤ ਸਿੰਘ ਏ ਟਰੂ ਐਂਡ ਗ੍ਰੇਟ ਲੀਡਰ ਆਫ ਸਿੱਖਸ। ਬਹੁਤ ਸ਼ੁਕਰੀਆ ਕਾਮਰਾਨ ਸਾਹਿਬ ਤੁਹਾਡੀ ਨਿਵਾਜ਼ਿਸ਼ ਲਈ। ਬਿਲਕੁਲ ਦਰਸ਼ਨ ਸਿੰਘ ਜੀ ਸਾਨੂੰ ਫਤਿਹ ਬੁਲਾਉਂਦੇ ਨੇ। ਪੰਜਾਬੀ ਲੈਪਰਡ ਸਾਨੂੰ ਲਿਖਦੇ ਨੇ ਡਾਕਟਰ ਸਾਹਿਬ। ਐਂਡ ਨੀਲਮ ਕੌਰ ਜੀ ਆਦਾਬ। ਇੰਡੀਅਨ ਆਰਮੀ ਸਟਾਰਟਡ ਡਿਸਟਰੋਇੰਗ ਐਪਲ ਗਾਰਡਨਸ ਇਨ ਇੰਡੀਅਨਸ ਕਸ਼ਮੀਰ। ਕੱਲ ਵੀ ਇਹਨਾਂ ਦੀ ਲਿਖਤ ਸੀ, ਅਸੀਂ ਪੜ੍ਹ ਨਹੀਂ ਸੀ ਸਕੇ ਔਰ ਇਹ ਕਿਸੇ ਹੋਰ ਸੋਰਸ ਤੋਂ ਵੀ ਕਨਫਰਮ ਹੋਇਆ ਕਿ ਇਹਨਾਂ ਨੇ ਬਾਹਰੋਂ ਤਾਂ ਜਿਵੇਂ ਇਹਨਾਂ ਦਾ ਹੈ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ ਕਹਿ ਰਹੇ ਨੇ ਜੀ ਅਸੀਂ ਤਾਂ ਉੱਥੇ ਹੁਣ ਇਕਨੋਮਿਕਲ ਡਿਵੈਲਪਮੈਂਟ ਕਰਨੀ ਹੈ। ਮੈਂ ਸਮਝਦਾ ਜਿਹੜੇ ਖਾਂਦੇ ਪੀਂਦੇ ਕਸ਼ਮੀਰੀ ਨੇ ਕਿਉਂਕਿ ਐਪਲ ਆਰਚਰਡਸ ਨੇ ਉਹਨਾਂ ਦੇ ਇਹ ਉਹਨਾਂ ਨੂੰ ਤਬਾਹ ਕਰ ਰਹੇ ਨੇ ਔਰ ਫੌਜ ਔਰ ਉਹਨਾਂ ਦੇ ਜਿਹੜੇ ਇਸ ਕਿਸਮ ਦੇ ਅੱਗੋਂ ਰੱਖੇ ਹੋਏ ਕਾਰਕੁਨ ਨੇ ਉਹ ਦਰਖਤ ਕੱਟ ਰਹੇ ਨੇ ਤਾਂ ਕਿ ਉਹਨਾਂ ਨੂੰ ਇਕਨੋਮਿਕਲੀ ਜਿਹੜਾ ਕਸ਼ਮੀਰੀਆਂ ਨੂੰ ਤਬਾਹ ਕੀਤਾ ਜਾਏ ਔਰ ਉਹ ਇਹਨਾਂ ਦੇ ਅੱਗੇ ਫਿਰ ਗੋਡੇ ਟੇਕਦੇ ਜੀ। ਤਰਾਰ ਅਲੀ ਲਿਖਦੇ ਨੇ ਡਾਕਟਰ ਸਾਹਿਬ करतारपुर लांगा पर इंडिया शैतान टेररिस्ट अटैक्स लाजमी करेगा। वो पाकिस्तान के अंदर आके इंडिया में जो सिख हैं उन पर भी अटैक कर देंगे। और ਭੁਪਿੰਦਰ ਸਿੰਘ ਜੀ ਲਿਖਦੇ ਨੇ ਡਾਕਟਰ ਸਾਹਿਬ ਲੱਖਾਂ ਭਾਰਤੀ ਹਰ ਰੋਜ਼ ਬਾਹਰ ਜਾਂਦੇ ਆ ਕਿ ਉਹਨਾਂ ਸਾਰਿਆਂ ਨਾਲ ਕਾਉਂਸਲਰ ਨਾਲ ਜਾਂਦੇ ਆ ਡਰਾਮੇਬਾਜ਼ ਨਾ ਹੋਣ ਤਾਂ ਕਿਸੇ ਥਾਂ ਦੇ ਨਾਲ ਲਿਖਿਆ। ਔਰ ਬਸ਼ੀਰ ਜੀ ਕਹਿੰਦੇ ਨੇ ਖਾਲਸਾ ਜ਼ਿੰਦਾਬਾਦ। ਔਰ ਸਾਕਿਬ ਤਰਾਰ ਜੀ ਲਿਖਦੇ ਨੇ ਕਿ ਫ੍ਰੀ ਕਸ਼ਮੀਰ ਫ੍ਰੀ ਖਾਲਿਸਤਾਨ। ਹਾਂਜੀ ਕੁਝ ਲਿਖਤਾਂ ਜਿਹੜੀਆਂ ਖਾਸ ਤੌਰ ਤੇ ਨਨਕਾਣਾ ਸਾਹਿਬ ਵਾਲੀ ਦੁਖਦ ਘਟਨਾ ਦੇ ਕੰਟੈਕਟ ਸਾਨੂੰ ਕਾਫੀ ਲਿਖਤਾਂ ਆਈਆਂ ਔਰ ਅੱਜ ਮੈਂ ਥੋੜਾ ਵਕਤ ਰੱਖਿਆ ਸੀ ਕਿ ਇਸ ਸਾਰੇ ਪਾਰਟ ਉਹਨਾਂ ਨੂੰ ਸ਼ੇਅਰ ਕਰੀਏ। ਯਵਾਰ ਸ਼ਾਹ ਜਿਹੜੇ ਕਿ ਸਾਨੂੰ ਲਗਾਤਾਰਤਾ ਨਾਲ ਜਿਹੜੀਆਂ ਲੇਟੈਸਟ ਸਟੋਰੀਜ਼ ਹੁੰਦੀਆਂ ਨੇ ਉਹ ਵੀ ਭੇਜਦੇ ਰਹਿੰਦੇ ਨੇ। ਉਹਨਾਂ ਨੇ ਗ੍ਰੀਟ ਕਰਕੇ ਕਿਹਾ ਵੀ ਫੋਲੋ ਯੋਰ TV program as it's the best in the world. Your knowledge, wisdom, honest, objective analysis are exemplary. We applaud you, salute you and love you. बहुत बहुत शुक्रिया ਯਵਾਰ ਸ਼ਾਹ ਜੀ ਤੁਹਾਡੀ ਨਵਾਜ਼ਿਸ਼ ਦੇ ਲਈ। As Pakistanis, we were shocked by incident of forced conversion. People of Pakistan condemn it. However, it must be fully investigated. The government has moved promptly to expose, punish the culprit. ਅਸੀਂ ਇਸ ਦੇ ਉੱਤੇ ਕੱਲ ਸੈਗਮੈਂਟ ਕੀਤਾ ਔਰ ਚੌਧਰੀ ਮੁਹੰਮਦ ਸਰਵਰ ਗਵਰਨਰ ਪੰਜਾਬ ਔਰ ਉਹਨਾਂ ਦੀ ਅਹਿਲੀਆ ਬੀਬੀ ਪ੍ਰਵੀਨ ਸਰਵਰ ਉਹਨਾਂ ਦੇ ਐਫਰਟ ਦੇ ਨਾਲ ਇਹ ਫਾਈਨਲੀ
ਜਿਹੜਾ ਕਿ lid has been placed on this ਔਰ ਇਸ ਤੇ ਉਹਨਾਂ ਨੇ ਅੱਗੇ ਲਿਖਿਆ when international Sikh conference was arranged in Lahore, when Kartarpur corridor is opening in just a few weeks, and when people of Pakistan wholeheartedly join our Sikh brothers to celebrate Guru Baba Nanak's 550th anniversary, who would try to sabotage it? India. ਔਰ ਅਸੀਂ ਆਲਰੇਡੀ ਇਸ ਫੈਕਟਰ ਨੂੰ ਡਿਸਕਸ ਕੀਤਾ ਹੈ ਕਿ ਜੇ ਤੁਸੀਂ ਟਾਈਮਿੰਗ ਦੇਖਦੇ ਹੋ ਤੇ ਫਿਰ ਕੋਈ ਸ਼ੱਕ ਨਹੀਂ ਰਹਿੰਦਾ ਕਿ ਇਸ ਦਾ ਮੁਫਾਦ ਕਿਸ ਨੂੰ ਹੈ। ਫਿਰ ਉਹਨਾਂ ਨੇ obviously the Modi government never wanted Kartarpur opening for Sikhs but was forced by Pakistan government. Modi has tried to sabotage it at every step. Ra is working full time to implement such evil plans. Therefore such incidents were expected. ਅਸੀਂ ਪਹਿਲਾਂ ਵੀ ਔਰ ਬਿਲਕੁਲ ਇਹਨਾਂ ਦੀਆਂ ਲਿਖਤਾਂ ਪਹਿਲਾਂ ਵੀ ਰਹੀਆਂ ਨੇ ਔਰ ਹੋਰ ਵੀ ਜਿਹੜੇ ਸਾਡੇ ਕੰਸਰਨਡ ਵੀਰ ਨੇ ਭੈਣਾਂ ਨੇ ਉਹਨਾਂ ਨੇ ਪਹਿਲਾਂ ਹੀ ਵਾਰਨ ਕੀਤਾ ਹੋਇਆ ਕਿ ਵੀ ਇਹਨਾਂ ਨੂੰ ਇਹ ਪਚ ਹੀ ਨਹੀਂ ਸਕਦਾ। ਇਹ ਜਦੋਂ ਇਹਦਾ ਦੇਖਦੇ ਨੇ ਤੇ ਕੋਈ ਨਾ ਕੋਈ ਸ਼ਰਾਰਤ ਅਜੇ ਵੀ ਨੇੜੇ ਜੇ ਆ ਕੇ ਹੋਰ ਕੀ ਕਰਨਗੇ। ਫਿਰ ਉਹਨਾਂ ਨੇ ਕਿਹਾ ਸਿੱਖਸ ਆਰ ਅ ਗ੍ਰੇਟ ਐਂਡ ਪ੍ਰਾਊਡ ਨੇਸ਼ਨ blessed by great visionary leaders like you, though there are a few renta Sikhs in Indian occupied Punjab who are busy sabotaging this historic opening. They are traitors for the Sikh cause and would never be forgiven. ਬਿਲਕੁਲ ਠੀਕ ਫਰਮਾਇਆ ਤੁਸੀਂ ਅਨਵਾਰ ਸ਼ਾਹ ਜੀ। ਇਹ ਨਾਲ ਹੀ ਰਹਿਣੇ ਨੇ ਜਦੋਂ ਤੋਂ ਦੁਨੀਆ ਬਣੀ ਹੈ। ਬਾਜ਼ ਜ਼ਮੀਰ ਵੀ ਨੇ ਜਿਹੜੇ ਖਲੋਣਗੇ ਕੁਰਬਾਨੀ ਦੇਣਗੇ, ਬੇਜ਼ਮੀਰ ਵੀ ਨੇ, ਬਿਲਕੁਲ ਜ਼ਮੀਰ ਫਰੋਸ਼ ਵੀ ਨੇ ਤੇ ਡਰ ਦੇ ਨਾਲ ਲੁਕਣ ਵਾਲੇ ਵੀ ਨੇ। ਸਾਰੀਆਂ ਕੈਟਾਗਰੀਜ਼ ਨਾਲ ਰਹਿੰਦੀਆਂ ਨੇ। ਔਰ ਜਿਵੇਂ ਕਿਸੇ ਨੇ ਇੱਕ ਵਾਰ ਕਿਹਾ, ਕਹਿਣ ਲੱਗੇ ਜੀ ਆਪਣੇ ਚ ਗਦਾਰ ਬੜੇ ਖੜੇ ਹੋ ਗਏ। ਮੈਂ ਕਿਹਾ ਜੀ ਸਰਦਾਰ ਵੀ ਬੜੇ। ਗਦਾਰਾਂ ਦਾ ਉਦੋਂ ਹੀ ਮੁੱਲ ਪੈਂਦਾ ਜਦੋਂ ਸਰਦਾਰ ਖਲੋਂਦੇ ਨੇ। ਸੋ ਇਹਨਾਂ ਦੀ ਯਵਾਰ ਸ਼ਾਹ ਜੀ ਪਰਵਾਹ ਕਰਨ ਦੀ ਲੋੜ ਨਹੀਂ ਹੈ। ਇਹ ਜਿਹੜਾ ਘੱਟੇ ਵਾਂਗ ਇਹਨਾਂ ਨੇ ਝੜ ਜਾਣੇ। We therefore stand with our Sikh brethren in these challenging times, but are assured of Sikh nation achieving freedom from Hindu domination, persecution and genocide to establish a free Sikh nation. ਖਾਲਿਸਤਾਨ ਬਹੁਤ ਬਹੁਤ ਸ਼ੁਕਰੀਆ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਵੇਂ ਹੁਣ ਸਾਨੂੰ ਸਪੋਰਟ ਖੁੱਲ੍ਹ ਕੇ ਮਿਲ ਰਹੀ ਹੈ ਕਿਉਂਕਿ ਆਵਾਮ ਦੇ ਨਾਲ ਸਿੱਧਾ ਰਾਬਤਾ ਹੋ ਗਿਆ। ਹਕੂਮਤੀ ਤੌਰ ਤੇ ਵੀ ਇਮਰਾਨ ਖਾਨ ਹੋਰਾਂ ਦੀ ਹਕੂਮਤ ਨੇ ਜਿਵੇਂ ਕਰਤਾਰਪੁਰ ਲਾਂਘੇ ਦੇ ਮੁੱਦੇ ਦੇ ਉੱਤੇ ਬੜਾ ਜਿਹੜੀ ਖੁੱਲ੍ਹਦਿਲੀ ਰੱਖੀ ਹੈ, ਇਵੇਂ ਹੀ ਪਾਕਿਸਤਾਨੀ ਆਵਾਮ ਔਰ ਸ਼ਾਇਦ ਬਹੁਤਿਆਂ ਨੂੰ ਪਹਿਲੀ ਵਾਰ ਸਿੱਖ ਫੈਕਟਰ ਕਿ ਕਿਵੇਂ ਸਾਡੇ ਤੇ ਜ਼ੁਲਮ ਹੋਏ, ਸਾਡੀ ਪਰਸੀਕਿਊਸ਼ਨ ਹੋਈ। ਜਿਵੇਂ ਅੱਜ ਕੈਲੀਫੋਰਨੀਆ ਜਿਹੜੀ ਵੀਡੀਓ ਕਾਨਫਰੰਸਿੰਗ ਦੇ ਉੱਤੇ ਮੈਂ ਸੀ, ਉਹਦੇ 'ਚ ਮੈਨੂੰ ਸੀ ਵੀ ਸ਼ਾਇਦ ਕਸ਼ਮੀਰ ਬਾਰੇ ਜ਼ਿਆਦਾ ਗੱਲ ਹੋਏਗੀ, ਪਰ ਜੇ 1.5-2 ਘੰਟੇ ਦੀ ਗੁਫ਼ਤਗੂ ਸੀ ਤੇ ਉਹਦੇ 'ਚ ਆਲਮੋਸਟ ਜ਼ਿਆਦਾ ਸਮਾਂ ਸਿੱਖਾਂ ਦੇ ਮੁੱਦੇ ਤੇ ਸੀ। ਪਰ ਕਿਉਂਕਿ ਮੈਨੂੰ ਇਹ ਬਿਲਕੁਲ ਕਲੀਅਰ ਹੈ ਕਿ ਜੋ ਪੰਜਾਬ 'ਚ ਹੋਇਆ ਉਹੀ ਰਿਪੀਟ ਹੋ ਰਿਹਾ, ਸੋ ਮੈਂ ਕਸ਼ਮੀਰ ਬਾਰ-ਬਾਰ ਉਸ ਦੇ ਨਾਲ ਕੰਪੈਰੀਜ਼ਨ ਕਰ ਰਿਹਾ ਸੀ ਕਿ ਕਿਵੇਂ ਜਿਹੜੀ ਪੰਜਾਬ ਦੀ ਲੈਬੋਰਟਰੀ 'ਚ ਕੀਤਾ ਇਹਨਾਂ ਦਾ ਸਫਲ ਤਜਰਬਾ ਸੀ। ਔਰ ਜਿਵੇਂ ਮੈਂ ਉਸ ਪ੍ਰੋਗਰਾਮ 'ਚ ਵੀ ਕਿਹਾ ਕਿ ਜੇ ਭਾਰਤ ਦੀ ਫੌਜ ਦਾ ਮੁਖੀ ਕਸ਼ਮੀਰ 'ਚ ਕਹਿੰਦਾ ਹੈ ਕਿ ਜੀ ਹੁਣ ਇੱਥੇ ਅਸੀਂ ਬਹੁਤ ਡਿਵੈਲਪਮੈਂਟ ਕਰਾਂਗੇ ਪਰ ਕਸ਼ਮੀਰੀ ਨੌਜਵਾਨਾਂ ਨੂੰ ਡਰੱਗਸ ਤੋਂ ਬਚਣ ਦੀ ਲੋੜ ਹੈ, ਤੇ ਮੈਂ ਕਿਹਾ ਜੀ ਜੋ ਪੰਜਾਬ 'ਚ ਇਹਨਾਂ ਨੇ ਕੀਤਾ 1984 ਤੋਂ 1994-95 ਤੱਕ ਇੱਕ ਪੂਰੀ ਜਨਰੇਸ਼ਨ ਮਾਰ ਦਿੱਤੀ ਤੇ ਅਗਲੀ ਜਨਰੇਸ਼ਨ ਜਿਹੜੀ ਆ ਉਹ ਡਰੱਗਸ ਦੇ ਹਵਾਲੇ ਕਰ ਦਿੱਤੀ। ਸੋ ਉਹਦੇ ਕਹਿਣ ਤੋਂ ਹੀ ਇਹ ਲੱਗਦਾ ਹੈ ਵੀ ਚੋਰ ਦੀ ਦਾੜੀ 'ਚ ਤਿਨਕਾ। ਇਹ ਕਸ਼ਮੀਰ ਦੇ ਵਿੱਚ ਆਲਰੇਡੀ ਇਹਨਾਂ ਨੇ ਡਰੱਗਸ ਲਿਆ ਕੇ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ ਹੋਣਗੀਆਂ ਇਸ ਸਾਰੇ ਟਾਈਮ ਦੇ ਵਿੱਚ, ਤਾਂ ਕਿ ਉਹਨਾਂ ਦੀ ਜਵਾਨੀ ਨੂੰ ਜਿਹੜਾ ਅੱਗੋਂ ਉਹਨਾਂ ਦੀ ਜਿਹੜਾ ਜੈਨੋਸਾਈਡ ਉਹ ਕਰ ਸਕਣ। ਔਰ ਅਖੀਰ 'ਚ ਉਹਨਾਂ ਨੇ ਕਿਹਾ we are eternally grateful to our Sikh brethren for standing up for justice for Kashmiris who are facing brutal Hindu fascism and genocide in the steps of Hitler. We thank you and applaud your extraordinary vision and statesmanship. ਯਵਾਰ ਸ਼ਾਹ ਜੀ, ਜੋ ਕਸ਼ਮੀਰੀਆਂ ਦੇ ਲਈ ਹਾਂ ਦਾ ਨਾਰਾ ਸਾਡੀ ਕੌਮ ਜਾਂ ਅਸੀਂ ਮਾਰਦੇ ਇਹ ਕੋਈ ਅਹਿਸਾਨ ਨਹੀਂ ਹੈ, ਇਹ ਸਾਡਾ ਫਰਜ਼ ਹੈ ਔਰ ਅਸੀਂ ਮਹਿਸੂਸ ਕਰਦੇ ਹਾਂ। ਬੇਸ਼ੱਕ ਇਹੀ ਸਲੋਗਨ ਦੇ ਨਾਲ ਮੈਂ ਕੈਲੀਫੋਰਨੀਆ ਪ੍ਰੋਗਰਾਮ ਵੀ ਐਂਡ ਕੀਤਾ ਕਿ ਵੀ ਇਹ ਨਾਰਾ ਜਿਹੜਾ ਪਲੈਕੈਟਸ ਉੱਤੇ ਲਿਖਿਆ ਜਲੰਧਰ 'ਚ ਮਾਰਚ ਕਰਦੀਆਂ ਸਿੱਖ ਜਥੇਬੰਦੀਆਂ ਦੇ ਹੱਥ ਸੀ ਕਸ਼ਮੀਰੀਆਂ ਦੇ ਹੱਕ 'ਚ ਕਿ ਆਵਰ pain is the same, our enemy is the same। ਤੇ ਮੈਂ ਕਿਹਾ ਜੀ ਇੱਕ ਲਾਈਨ ਮੈਂ ਐਡ ਕਰ ਦਿਆਂ,
our goal is the same, Same. ਆਜ਼ਾਦੀ ਆਜ਼ਾਦੀ ਆਜ਼ਾਦੀ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।